अस्सलाम वालेकुम जी। अच्छा जी, अज की वीडियो शुरू करिए। और पेज नंबर है 478, कुहत्तर चेन तो सतानतो 478 जी। अच्छा जी, इत्थे गल करन लगा है कि जदों तुसी दिशेज़ दे उत्ते हो, ढलान रेड़ दे उत्ते हो, बई गड्डी उत्तों थल्ले पई होंदी है, ते कैंबियो इन फोले, कैंबियो इन फोले आखदे ने गेयर न्यूट्रल होना। ठीक है, मतलब गेयर खाली, कोई भी गेयर ना लगे होना। ठीक है जी, ये टॉपिक एदा। ते जदों दिशेज़ आ गड्डी ढलान उतरदी है पई, ते कदी भी गेयर जिहड़ा न्यूट्रल नहीं करना, खाली नहीं करना, ना ही कदी गड्डी बंद करनी है। वो चलो ਇਹ ਬੰਦਾ करता तो कोई नहीं, लेकिन उन्हें ये टॉपिक दस्से है। ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਤੁਸੀਂ गेयर न्यूट्रल करो दे, खाली गेयर ਜਿਹੜਾ ਉਹ ਕੱਢ ਦਿਓ ਦੇ, ਖਾਲੀ ਕਰ ਦਿਓ ਦੇ, ਉਹਦੇ 'ਚ ਕੀ ਹੁੰਦਾ ਕਿ ਫਿਰ ਗੱਡੀ 'ਤੇ ਕੰਟਰੋਲ ਨਹੀਂ ਇਤਨਾ ਰਹਿੰਦਾ। ਠੀਕ ਹੈ, ਇੱਕ ਇਹ ਚੀਜ਼ ਹੋ ਗਈ। ਦੂਸਰਾ, ਜਦੋਂ ਇੰਜਣ ਬੰਦ ਕਰੋ ਦੇ, ਇੰਜਣ ਬੰਦ ਕਰਨੇ ਦੀ ਵਜ੍ਹਾ ਤੋਂ ਪਾਵਰ ਬ੍ਰੇਕ ਵੀ ਨਹੀਂ ਕੰਮ ਕਰਦੀ, ਪਾਵਰ ਸਟੀਅਰਿੰਗ ਵੀ ਨਹੀਂ ਕੰਮ ਕਰਦਾ, ਔਰ ਸਟੀਅਰਿੰਗ ਬਲਾਕ ਵੀ ਹੋ ਸਕਦਾ ਹੈ। ਠੀਕ ਹੈ, ਇਸ ਵਾਸਤੇ ਇਸ ਚੀਜ਼ ਤੋਂ ਬਚਣਾ ਹੈ, ਕਦੀ ਵੀ ਇਹ ਕੰਮ ਨਹੀਂ ਕਰਨਾ। ਉਹ ਆਖਦਾ ਵੀ ਤੇਲ ਦੀ ਬਚਤ ਕਰਨੇ ਵਾਸਤੇ। ਠੀਕ ਹੈ, ਚਲੋ ਜੀ, ਪਹਿਲਾ ਸਵਾਲ। ਸੇਸੀ percorre, ਕਹਿੰਦਾ ਅਗਰ ਚੱਲਦੇ ਹੋ ਉਹਨਾਂ ਲੂੰਗਾ discesa, ਇੱਕ ਲੰਮੀ ਢਲਾਣ ਦੇ ਉੱਤੇ ਜਾਂ ਜ਼ਿਆਦਾ ਢਲਾਣ ਕਹਿ ਲਓ, con il cambio in folle, ਗੇਅਰ ਨਿਊਟਰਲ ਕਰਕੇ, ਇਹ ਮੋਟੋਰੇ spento ਤੇ ਇੰਜਣ ਬੰਦ ਕਰਕੇ, diventa difficoltoso, ਕਹਿੰਦਾ ਮੁਸ਼ਕਲ ਹੋ ਜਾਏਦਾ, muovere lo sterzo, ਸਟੀਅਰਿੰਗ ਨੂੰ ਘੁਮਾਉਣਾ, se il veicolo è dotato, ਅਗਰ ਗੱਡੀ ਨੂੰ ਲੱਗੇ ਹੈ ਦੀ servo sterzo ਪਾਵਰ ਸਟੀਅਰਿੰਗ। ਵੇਖੋ ਜੀ, ਅਗਰ ਗੱਡੀ ਦੇ ਵਿੱਚ ਪਾਵਰ ਸਟੀਅਰਿੰਗ ਲੱਗੇ ਹੈ ਤੇ ਉਹਨੂੰ ਫਿਰ ਮੁਸ਼ਕਲ ਹੋ ਜਾਏਦਾ ਘੁਮਾਉਣਾ, ਅਗਰ ਤੁਸੀਂ ਇੰਜਣ ਗੱਡੀ ਦਾ ਬੰਦ ਕਰ ਦਿੰਦੇ ਤਾਂ। ਉਹਦੀ ਵਜ੍ਹਾ ਕਿਉਂ? ਕਿਉਂਕਿ ਜਿਹੜਾ ਪਾਵਰ ਸਟੀਅਰਿੰਗ ਔਰ ਪਾਵਰ ਬ੍ਰੇਕ ਹੁੰਦੀ ਹੈ, ਉਹਦੇ ਵਾਸਤੇ ਇੰਜਣ ਦਾ ਸਟਾਰਟ ਰਹਿਣਾ ਜ਼ਰੂਰੀ ਹੈ, ਕਿਉਂਕਿ ਉਹਨੇ ਕੰਮ ਕਰਨਾ ਹੁੰਦਾ ਪ੍ਰੈਸ਼ਰ ਦੇ ਨਾਲ, ਅਤੇ ਉਹ ਪ੍ਰੈਸ਼ਰ ਉਦੋਂ ਹੀ ਉਹਨੂੰ ਮਿਲਦਾ ਜਦੋਂ ਇੰਜਣ ਸਟਾਰਟ ਹੋਵੇ। ਠੀਕ ਹੈ ਜੀ। ਅੱਛਾ ਜੀ, ਇੱਥੇ ਹੁਣ ਕਾਫੀ ਲਫ਼ਜ਼ ਆਏ ਨੇ। difficoltoso, difficoltoso ਜਿਹੜਾ ਹੈ, ਇਹਦਾ ਮਤਲਬ ਮੁਸ਼ਕਲ, ਔਰ sempre vero, falso ਕੋਈ ਨਹੀਂ। ਠੀਕ ਹੈ ਜੀ, ਇੱਕ ਚੀਜ਼ ਇਹ ਹੋ ਗਈ। ਦੂਸਰਾ ਇਹ ਹੈ cambio in folle, ਇਹ ਪੂਰੇ ਪੇਜ ਵਿੱਚ ਇਹ ਲਫ਼ਜ਼ ਆਇਆ ਹੈ। ਠੀਕ ਹੈ, cambio in folle ਦਾ ਮਤਲਬ ਗੇਅਰ ਨਿਊਟਰਲ ਹੋਣਾ, ਅਤੇ ਇਹ ਜਿਹੜਾ ਵੇ ਇਹ sempre falso ਤੇ ਵੇਰੋ ਹੁੰਦਾ 6 ਵਾਰੀ, ਲੇਕਿਨ ਲਫ਼ਜ਼ 2 ਹੀ ਨੇ। ਠੀਕ ਹੈ, 4 ਵਾਰੀ difficoltoso ਨਾਲ ਆ ਜਾਂਦਾ ਹੈ, 1 ਵਾਰੀ difficoltoso ਹੈ ਵੇਖੋ ਆਇਆ ਹੈ। ਠੀਕ ਹੈ, 4 ਵਾਰੀ difficoltoso ਨਾਲ ਅਤੇ 2 ਵਾਰੀ aumenta ਨਾਲ ਆਉਂਦਾ ਹੈ। ਠੀਕ ਹੈ, ਲਫ਼ਜ਼ 2 ਹੀ ਨੇ, ਲੇਕਿਨ ਵੇਰੋ ਇਹਦੇ 6 ਨੇ, ਔਰ difficoltoso ਕੱਲਾ ਵੀ ਵੇਰੋ ਹੈ। ਚਲੋ ਇਹ ਦੂਸਰਾ ਸਵਾਲ। se si percorre una lunga discesa, ਅਗਰ ਇੱਕ ਲੰਮੀ ਢਲਾਣ ਦੇ ਉੱਤੇ ਚੱਲਦੇ ਹੋ ਪਏ, con il cambio in folle, ਗੇਅਰ ਨਿਊਟਰਲ ਕਰਕੇ, ਇਹ ਮੋਟੋਰੇ spento ਤੇ ਇੰਜਣ ਬੰਦ ਕਰਕੇ, diventa difficoltoso, ਕਹਿੰਦਾ ਮੁਸ਼ਕਲ ਹੋ ਜਾਏਦਾ, frenare, ਬ੍ਰੇਕ ਲਾਣਾ, se il veicolo è dotato, ਅਗਰ ਗੱਡੀ ਨੂੰ ਲੱਗੀ ਹੈ ਦੀ servo freno, ਪਾਵਰ ਬ੍ਰੇਕ। ਵੇਖੋ ਜੇਕਰ servo freno ਪਾਵਰ ਬ੍ਰੇਕ ਲੱਗੀ ਹੈ ਤੇ ਫਿਰ ਬ੍ਰੇਕ ਲਾਣਾ ਮੁਸ਼ਕਲ ਹੋ ਜਾਏਦਾ ਅਗਰ ਗੱਡੀ ਦਾ ਇੰਜਣ ਬੰਦ ਕਰ ਦਿੰਦੇ ਹੋ, ਕਿਉਂਕਿ ਇਹ ਵੀ ਪਾਵਰ ਨਾਲ ਚੱਲਦੀ ਹੈ। ਪ੍ਰੈਸ਼ਰ ਜਦੋਂ ਇਹਨੂੰ ਮਿਲਣਾ ਤੇ ਉਦੋਂ ਨਹੀਂ, ਇਹ ਉਸ ਟਾਈਮ ਹੀ ਇਹਦੀ ਪਾਵਰ ਕੰਮ ਕਰੇਗੀ। ਦੂਸਰਾ ਜੀ, cambio in folle ਫਿਰ ਆ ਗਿਆ, ਦੱਸਿਆ sempre falso ਤੇ 6 ਵੇਰੋ, 4 difficoltoso ਨਾਲ ਤੇ 2 aumenta ਨਾਲ। ਇਹ ਵੇਖੋ difficoltoso ਫਿਰ ਆ ਗਿਆ, ਔਰ difficoltoso ਕੱਲਾ ਵੀ ਵੇਰੋ ਹੈ sempre। ਅੱਛਾ ਜੀ, ਚਲੋ ਤੀਸਰਾ, nei veicoli dotati, ਕਹਿੰਦਾ ਉਹ ਗੱਡੀਆਂ ਜਿਨ੍ਹਾਂ ਵਿੱਚ ਦੋਤਾਤੀ ਲੱਗੀ ਹੈ ਦੀ servo freno, ਪਾਵਰ ਬ੍ਰੇਕ, se si percorre una lunga discesa, ਅਗਰ ਉਹ ਲੰਮੀ ਢਲਾਣ ਦੇ ਉੱਤੇ ਚੱਲਦੀਆਂ ਨੇ ਪਈਆਂ, con il cambio in folle, ਗੇਅਰ ਨਿਊਟਰਲ ਕਰਕੇ, ਇਹ ਮੋਟੋਰੇ spento ਤੇ ਇੰਜਣ ਬੰਦ ਕਰਕੇ,
aumenta il rischio ਤੇ ਫਿਰ ਕਹਿੰਦਾ ਰਿਸਕ ਵੱਧ ਜਾਏਗਾ ਦੀ ਪ੍ਰੋਵੋਕਾਰੇ ਇੰਸੀਡੈਂਟੀ ਐਕਸੀਡੈਂਟ ਦਾ ਵੇਰੋ ਕਿਉਂਕਿ ਅਗਰ ਪਾਵਰ ਬ੍ਰੇਕ ਲੱਗੀ ਹੈ ਤੁਸੀਂ ਇੰਜਣ ਬੰਦ ਕਰ ਦਿੱਤਾ ਹੈ ਤੇ ਉਹ ਬ੍ਰੇਕ ਜਿਹੜੀ ਹੈ ਸਹੀ ਕੰਮ ਨਹੀਂ ਕਰਨ ਲੱਗੀ ਤੇ ਫਿਰ ਐਕਸੀਡੈਂਟ ਦੇ ਚਾਂਸ ਵੱਧ ਜਾਣ ਦੇ ਵੇਰੋ ਜੀ। ਅੱਛਾ ਜੀ, ਇਹ ਕਾਂਬੀਓ ਇਨਫੋਲੇ ਫਿਰ ਆਏ ਹੈ। ਹੁਣ ਇੱਥੇ ਦੂਸਰਾ ਲਫ਼ਜ਼ ਆ ਗਿਆ ਓਮੈਂਤਾ। ਇਹ ਦੂਸਰਾ ਲਫ਼ਜ਼ ਹੈ ਜਿਹਦੇ ਨਾਲ ਵੇਰੋ ਆਉਂਦਾ ਹੈ। ਓਮੈਂਤਾ ਦਾ ਮਤਲਬ ਹੁੰਦਾ ਵੱਧ ਜਾਣਾ, ਰਿਸਕਿਓ ਰਿਸਕ। ਦੋਤਾਤੀ ਦਾ ਮਤਲਬ ਹੁੰਦਾ ਲੱਗੇ ਆਉਣਾ, ਮੌਜੂਦ ਹੋਣਾ। ਨਈ ਵਹੀਕੁਲੀ ਗੱਡੀਆਂ ਦੇ ਵਿੱਚ। ਚੌਥਾ ਨਈ ਵਹੀਕੁਲੀ ਦੋਤਾਤੀ ਕਹਿੰਦਾ ਜਿਨ੍ਹਾਂ ਗੱਡੀਆਂ ਵਿੱਚ ਲੱਗੇ ਹੈ ਦੀ ਸੈਰਵੋ ਸਟੇਰਸੋ ਪਾਵਰ ਸਟੀਅਰਿੰਗ ਸੇ ਸੀ percorre una lunga discesa ਅਗਰ ਲੰਮੀ ਢਲਾਣ ਉੱਤੇ ਚੱਲ ਰਹੇ ਹੋ con il cambio in folle gear neutral ਕਰਕੇ ਜਾਂ ਮੋਟੋਰੇ spento ਤੇ ਇੰਜਣ ਬੰਦ ਕਰਕੇ diventa difficoltoso ਤੇ ਕਹਿੰਦਾ ਮੁਸ਼ਕਲ ਹੋ ਜਾਏਗਾ girare rapidamente ਜਲਦੀ ਦੇ ਨਾਲ ਘੁਮਾਉਣਾ lo sterzo steering ਨੂੰ per schiavare un ostacolo ਇੱਕ ਰੁਕਾਵਟ ਤੋਂ ਬਚਣੇ ਵਾਸਤੇ ਜਾਂ ਉਹਦੇ ਨਾਲੋਂ ਦੀ ਗੁਜ਼ਰਨੇ ਵਾਸਤੇ ਵੇਰੋ ਜੀ ਮੁਸ਼ਕਲ ਹੋ ਜਾਏਗਾ। ਠੀਕ ਹੈ, ਕਾਂਬੀਓ ਇਨਫੋਲੇ ਫਿਰ ਆ ਗਿਆ ਤੇ ਇੱਥੇ ਲਫ਼ਜ਼ ਆ ਗਿਆ ਡਿਫਿਕਲਟੋਜ਼ੋ ਫਿਰ ਆ ਗਿਆ ਜੀ। ਇਹਦੇ ਨਾਲ 3 ਵਾਰੀ ਡਿਫਿਕਲਟੋਜ਼ੋ ਆ ਚੁੱਕਿਆ ਔਰ ਡਿਫਿਕਲਟੋਜ਼ੋ ਕੱਲਾ ਵੀ ਵੇਰ ਹੋਏ। ਇੱਕ ਹੋਰ ਇੱਥੇ ਲਫ਼ਜ਼ ਆ ਗਿਆ ਹੈ ਰਾਪੀਦਾਮੈਂਟੇ ਜਲਦੀ। ਇਹ ਰਾਪੀਦਾਮੈਂਟੇ ਜਿਹੜਾ ਵੇ ਇਹ ਸੈਂਪਰੇ ਫਾਲਸੋ ਤੇ 3 ਵੇਰੋ ਨੇ ਡਿਫਿਕਲਟੋਜ਼ੋ ਲਿਬਰਾਰਲੋ ਤੇ ਰੋਸੋ ਨਾਲ। ਇੱਥੇ ਇਹ ਵੀ ਡਿਫਿਕਲਟੋਜ਼ੋ ਨਾਲ ਆ ਗਿਆ ਜੀ। ਪੰਜਵਾਂ ਨਈ ਵਹੀਕੁਲੀ ਦੋਤਾਤੀ ਦੀ ਸੈਰਵੋ ਫਰੇਨੋ ਕਹਿੰਦਾ ਜਿਨ੍ਹਾਂ ਗੱਡੀਆਂ ਵਿੱਚ ਸੈਰਵੋ ਫਰੇਨੋ ਲੱਗੀ ਹੈ, ਪਾਵਰ ਬ੍ਰੇਕ ਲੱਗੀ ਹੈ। ਸੇ ਸੀ percorre una lunga discesa ਜੇ ਲੰਮੀ ਢਲਾਣ ਉੱਤੇ ਚੱਲਦੇ ਹੋ ਪਏ con il cambio in folle gear neutral ਕਰਕੇ ਜਾਂ ਮੋਟੋਰੇ spento ਤੇ ਇੰਜਣ ਬੰਦ ਕਰਕੇ। ਇੱਥੋਂ ਤੱਕ ਹੁਣ ਸਵਾਲ ਸਾਰਿਆਂ ਵਿੱਚ ਇਹੀ ਹੁੰਦਾ ਪੇਤਨਾ। ਅੱਗੇ ਫਿਰ ਚੰਦ ਲਫ਼ਜ਼ ਰਹਿ ਜਾਂਦੇ ਨੇ। ਕਹਿੰਦਾ ਇੰਜਣ ਬੰਦ ਕਰਕੇ aumenta pericolosamente ਕਹਿੰਦਾ ਖਤਰਨਾਕ ਹੱਦ ਤੱਕ ਵੱਧ ਜਾਏਗੀ lo spazio di frenatura ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ ਹੈ ਕਹਿੰਦਾ ਉਹ ਖਤਰਨਾਕ ਹੱਦ ਤੱਕ ਵੱਧ ਜਾਏਗੀ ਵੇਰੋ ਜੀ। ਅੱਛਾ ਜੀ, ਸਪਾਸੀਓ ਦੀ ਫਰੇਨਾਤੂਰਾ ਮੈਂ ਪਹਿਲਾਂ ਦੱਸ ਦੇਵਾਂ। ਸਪਾਸੀਓ ਦੀ ਫਰੇਨਾਤੂਰਾ ਹੁੰਦੀ ਹੈ ਫਾਰ ਐਗਜ਼ੈਂਪਲ ਇੱਥੋਂ ਤੁਸੀਂ ਮਹਿਸੂਸ ਕੀਤਾ ਬਈ ਅੱਗੇ ਕੋਈ ਮਸਲਨ ਗੱਡੀ ਚਲਾ ਰਹੇ ਹੋ ਤੁਸੀਂ, ਤੁਹਾਨੂੰ ਮਹਿਸੂਸ ਹੋਇਆ ਕਿ ਅੱਗੇ ਕੋਈ ਖਤਰਾ ਹੈ, ਮੈਨੂੰ ਬ੍ਰੇਕ ਲਾਉਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਰੇਸ ਤੋਂ ਪੈਰ ਚੁੱਕ ਕੇ ਬ੍ਰੇਕ ਦੇ ਉੱਤੇ ਲਿਆਂਦਾ ਹੈ। ਉਤਨੀ ਦੇਰ ਨੂੰ ਜ਼ਹਿਰੀ ਗੱਲ ਹੈ ਗੱਡੀ ਅੱਗੇ ਵਧਣੀ ਹੈ, ਉਤਨੀ ਦੇਰ ਨੂੰ ਕਰ ਲਓ ਗੱਡੀ ਇਤਨੀ ਅੱਗੇ ਆ ਗਈ ਹੈ। ਠੀਕ ਹੈ, ਤੁਹਾਡਾ ਪੈਰ ਬ੍ਰੇਕ ਦੇ ਉੱਤੇ ਆਉਣੇ ਤੱਕ। ਇੱਥੋਂ ਤੁਸੀਂ ਬ੍ਰੇਕ ਲਾਣੀ ਸ਼ੁਰੂ ਕਰ ਦਿੱਤੀ ਹੈ ਅਤੇ ਗੱਡੀ ਜਾ ਕੇ ਰੁਕੀ ਹੈ, ਇਤਨੇ ਫਾਸਲੇ ਜਾ ਕੇ ਰੁਕ ਗਈ ਹੈ। ਫਾਰ ਐਗਜ਼ੈਂਪਲ ਕਰ ਲਓ 10 ਮੀਟਰ 'ਤੇ ਜਾ ਗੱਡੀ ਰੁਕ ਗਈ ਹੈ। ਠੀਕ ਹੋ ਗਿਆ। ਇਹ ਜਿਹੜੀ ਜਗ੍ਹਾ ਹੈ ਜਿਹੜੇ 10 ਮੀਟਰ ਨੇ ਇਹਨੂੰ ਆਖਦੇ ਨੇ ਸਪਾਸੀਓ ਦੀ ਫਰੇਨਾਤੂਰਾ, ਬ੍ਰੇਕ ਲੱਗਣੇ ਵਾਲੀ ਜਗ੍ਹਾ। ਠੀਕ ਹੈ, ਇਹ ਇਤਨੀ ਹੋ ਗਈ ਨਾਰਮਲ ਬ੍ਰੇਕ, ਜਦੋਂ ਗੱਡੀ ਦਾ ਇੰਜਨ ਸਟਾਰਟ ਹੈ ਬ੍ਰੇਕ ਸਹੀ ਕੰਮ ਕੀਤਾ ਹੈ। ਠੀਕ ਹੋ ਗਿਆ। ਹੁਣ ਇੰਜਣ ਬੰਦ ਹੈ, ਪਾਵਰ ਬ੍ਰੇਕ ਗੱਡੀ ਵਿੱਚ ਲੱਗੀ ਹੈ ਅਤੇ ਜ਼ਹਿਰੀ ਗੱਲ ਹੈ ਉਹਨੂੰ ਪ੍ਰੈਸ਼ਰ ਮਿਲਣਾ ਅਤੇ ਉਹਨੇ ਸਹੀ ਕੰਮ ਕਰਨਾ। ਅਗਰ ਪ੍ਰੈਸ਼ਰ ਉਹਨੂੰ ਨਹੀਂ ਮਿਲਣਾ ਤਾਂ ਉਹਨੇ ਸਹੀ ਕੰਮ ਨਹੀਂ ਕਰਨਾ। ਫਿਰ ਕੀ ਹੋਵੇਗਾ, ਸਪਾਸੀਓ ਦੀ ਫਰੇਨਾਤੂਰਾ ਵੱਧ ਜਾਏਗੀ, ਮਤਲਬ ਗੱਡੀ ਜ਼ਿਆਦਾ ਜਗ੍ਹਾ ਲਵੇਗੀ ਰੁਕਣੇ ਵਾਸਤੇ, ਦੂਰ ਜਾ ਕੇ ਰੁਕੇਗੀ। ਇੱਥੋਂ ਤੁਸੀਂ ਬ੍ਰੇਕ ਲਾਣੀ ਸ਼ੁਰੂ ਕੀਤੀ ਹੈ। ਠੀਕ ਹੈ, ਅੱਗੇ ਗੱਡੀ ਰੁਕ ਗਈ ਸੀ 10 ਮੀਟਰ 'ਤੇ, ਬ੍ਰੇਕ ਠੀਕ ਸੀ। ਹੁਣ ਗੱਡੀ ਜਾ ਕੇ ਰੁਕੇਗੀ 15 ਮੀਟਰ 'ਤੇ। ਕਿਉਂ? ਕਿਉਂਕਿ ਬ੍ਰੇਕ ਸਹੀ ਕੰਮ ਨਹੀਂ ਕੀਤਾ, ਬ੍ਰੇਕ ਨੂੰ ਪ੍ਰੈਸ਼ਰ ਨਹੀਂ ਮਿਲਿਆ ਅਤੇ ਇਹ ਹੁਣ ਜਗ੍ਹਾ ਹੋ ਗਈ ਹੈ 15 ਮੀਟਰ। ਸਪਾਸੀਓ ਦੀ ਫਰੇਨਾਤੂਰਾ ਵੱਧ ਗਈ ਹੈ। ਠੀਕ ਹੈ ਜੀ, ਉਮੀਦ ਹੈ ਕਿ ਥੋੜ੍ਹੀ ਬਹੁਤ ਸਮਝ ਆ ਗਈ ਹੋਵੇਗੀ। ਬਾਕੀ ਮਜ਼ੀਦ ਇਸ ਟੌਪਿਕ 'ਤੇ ਉਹਨੇ ਅੱਗੇ ਗੱਲਾਂ ਕਰਨੀਆਂ। ਵੇਰੋ ਜੀ ਇੱਥੇ ਸਪਾਸੀਓ ਦੀ ਫਰੇਨਾਤੂਰਾ ਖਤਰਨਾਕ ਹੱਦ ਤੱਕ ਵੱਧ ਜਾਏਗੀ। ਸਪਾਸੀਓ ਦੀ ਫਰੇਨਾਤੂਰਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ ਹੁੰਦਾ ਹੈ, aumenta ਵੱਧ ਜਾਣਾ, pericolosamente ਖਤਰਨਾਕ ਹੱਦ ਤੱਕ। ਬਾਕੀ ਹਾਂਜੀ ਸੱਚ ਹੈ, ਕਾਂਬੀਓ ਇਨ ਫੋਲੇ ਵੀ ਆ ਗਿਆ ਅਤੇ ਦੂਸਰਾ ਲਫ਼ਜ਼ ਦੇ ਨਾਲ aumenta ਵੀ ਆਇਆ। ਨਈ ਵਹੀਕੁਲੀ ਦੋਤਾਤੀ ਦੀ ਸੈਰਵੋ ਫਰੇਨੋ ਜਿਨ੍ਹਾਂ ਗੱਡੀਆਂ ਵਿੱਚ ਪਾਵਰ ਬ੍ਰੇਕ ਲੱਗੀ ਹੈ ਸੇ ਸੀ percorre una lunga discesa ਅਗਰ ਲੰਮੀ ਢਲਾਣ ਤੋਂ ਚੱਲਦੇ ਹੋ ਪਏ con il cambio in folle gear neutral ਕਰਕੇ ਜਾਂ ਮੋਟੋਰੇ spento ਤੇ ਇੰਜਣ ਬੰਦ ਕਰਕੇ ਨਾ ਚੱਲਦੇ ਹੋ ਪਏ।
diventa sempre più difficoltoso ਕਹਿੰਦਾ ਹਮੇਸ਼ਾ ਜ਼ਿਆਦਾ ਮੁਸ਼ਕਲ ਹੋਵੇਗੀ arrestare il veicolo ਗੱਡੀ ਨੂੰ ਰੋਕਣੇ ਵਿੱਚ ਬੇਰੋ ਕਿਉਂਕਿ ਇੰਜਣ ਬੰਦ ਦੇ ਬ੍ਰੇਕ ਨੂੰ ਪ੍ਰੈਸ਼ਰ ਨਹੀਂ ਮਿਲਣਾ ਤੇ ਮੁਸ਼ਕਲ ਹੋਵੇਗੀ ਗੱਡੀ ਰੋਕਣ ਵਿੱਚ ਇਹ ਜੀ ਫਿਰ ਕਾਂਬੀਓ ਇਨਫੋਲੇ ਆ ਗਿਆ ਤੇ ਚੌਥੀ ਵਾਰੀ difficoltoso ਵੀ ਆ ਗਿਆ ਹੁਣ ਇਹ ਸਾਰੇ ਪੇਜ ਦੇ ਵਿੱਚ ਇਹ ਕਾਂਬੀਓ ਇਨਫੋਲੇ ਆਏ ਹੈ ਠੀਕ ਹੈ 4 ਵਾਰੀ difficoltoso ਵੀ ਇੱਥੇ ਆ ਜਾਂਦਾ ਹੈ 1 2 ਤੇ ਇਹ aumenta ਹੈ ਇਹ ਫਿਰ difficoltoso ਆ ਗਿਆ ਤੇ ਇਹ aumenta ਆ ਗਿਆ ਸਾਰੇ ਵੀ ਨਿਸ਼ਾਨੀਆਂ ਆਈਆਂ ਠੀਕ ਹੈ ਜੀ 7ਵਾਂ se si percorre una lunga discesa ਅਗਰ ਲੰਮੀ ਢਲਾਣ ਤੋਂ ਚਲਦੇ ਹੋ ਪਏ con il cambio in folle gear neutral ਕਰਕੇ motore spento ਤੇ ਇੰਜਣ ਬੰਦ ਕਰਕੇ se ha un sovraccarico di corrente elettrica ਕਹਿੰਦਾ ਜਿਹੜੀ corrente elettrica ਵੇ ਉਹ ਸੋਵਰਾਕਾਰਿਕ ਹੋ ਜਾਂਦੀ ਮਤਲਬ ਜ਼ਿਆਦਾ ਹੋ ਜਾਂਦੀ ਓਵਰਚਾਰਜ ਹੋ ਜਾਂਦੀ ਫਾਲਸੋ ਜੀ ਅਗਰ ਇੰਜਣ ਹੀ ਬੰਦ ਹੈ ਤਾਂ ਫਿਰ ਇਹ ਚੀਜ਼ ਨਹੀਂ ਹੋ ਸਕਦੀ 8ਵਾਂ se si percorre una lunga discesa ਅਗਰ ਲੰਮੀ ਢਲਾਣ ਤੋਂ ਚੱਲ ਰਹੇ ਹੋ ਲੰਮੀ ਕਹਿ ਲਓ ਜ਼ਿਆਦਾ ਕਹਿ ਲਓ con il cambio in folle gear neutral ਕਰਕੇ ਹਾਂਜੀ ਉੱਤੇ ਵੇਖੋ cambio in folle ਇੱਥੇ ਵੀ ਆਇਆ ਸਾਰੇ ਪੇਜ 'ਚ ਆਇਆ gear neutral ਕਰਕੇ motore spento ਤੇ ਇੰਜਣ ਬੰਦ ਕਰਕੇ si può avere un'anomalia ਕਹਿੰਦੇ ਖਰਾਬੀ ਹੋ ਸਕਦੀ ਹੈ al differenziale ਵਿੱਚ ਜਿਹੜੀ ਸ਼ਾਫਟ ਹੁੰਦੀ ਥੱਲੇ ਫਾਲਸੋ ਜੀ ਇਹ differenziale ਆਇਆ ਇਹ sempre falso è vero ਕੋਈ ਨਹੀਂ cambio in folle ਵੀ ਆਇਆ ਅੱਛਾ ਜੀ ਨਾਮਾ ਫਿਰ una maggiore sicurezza ਕਹਿੰਦਾ maggiore sicurezza ਵਾਸਤੇ ਜ਼ਿਆਦਾ ਹਿਫਾਜ਼ਤ ਸੁਰੱਖਿਆ ਵਾਸਤੇ ਇਹ conveniente ਚਾਹੀਦਾ ਵੇ percorrere le lunghe discese ਕਿ ਤੁਸੀਂ ਲੰਮੀ ਢਲਾਣ ਤੋਂ ਚੱਲੋ con il cambio in folle gear neutral ਕਰਕੇ ਇਹ motore spento ਤੇ ਇੰਜਣ ਬੰਦ ਕਰਕੇ risparmiando così anche carburante ਕਹਿੰਦਾ ਇਸ ਤਰ੍ਹਾਂ ਤੁਹਾਡੇ ਤੇਲ ਦੀ ਵੀ ਬਚਤ ਹੋ ਜਾਏਗੀ ਮੈਂ ਕਹਿੰਦਾ ਲੰਮੀ ਢਲਾਣ ਦੇ ਉੱਤੇ ਜ਼ਿਆਦਾ ਹਿਫਾਜ਼ਤ ਵਾਸਤੇ ਲੰਮੀ ਢਲਾਣ ਉੱਤੇ ਕੀ ਕਰਨਾ ਹੈ ਗੇਅਰ ਨਿਊਟਰਲ ਰੱਖੋ ਤੇ ਇੰਜਣ ਸਪੈਨ ਤੋਂ ਬੰਦ ਕਰ ਲਓ ਠੀਕ ਹੈ ਇਸ ਤਰ੍ਹਾਂ ਜ਼ਿਆਦਾ ਹਿਫਾਜ਼ਤ ਹੋਵੇਗੀ ਤੇ ਬਾਕੀ risparmiando così anche carburante ਵੀ ਐਂ ਤੁਹਾਡੀ ਤੇਲ ਦੀ ਵੀ ਬਚਤ ਹੋ ਜਾਏਗੀ ਫਾਲਸੋ ਜੀ risparmiando ਬਚਤ anche carburante ਤੇਲ ਦੀ ਬਾਕੀ ਇਹ cambio in folle ਆਏ ਆ ਜਿਹੜੇ ਵੇਰੋ ਤੁਹਾਨੂੰ ਉੱਤੇ ਆ ਗਏ ਨੇ 6 se si percorre una lunga discesa ਅਗਰ ਲੰਮੀ ਢਲਾਣ ਤੋਂ ਚੱਲ ਰਹੇ ਹੋ con il cambio in folle gear neutral ਕਰਕੇ ਜਾਂ motore spento ਤੇ ਇੰਜਣ ਬੰਦ ਕਰਕੇ conviene ਕਹਿੰਦਾ ਚਾਹੀਦਾ ਹੈ estrarre la chiave ਕਹਿੰਦਾ estrarre la chiave di accensione ਵਿੱਚ ਚਾਬੀ ਵੀ ਸੋਚ ਵਿੱਚੋਂ ਕੱਢ ਲਓ del veicolo ਗੱਡੀ ਦੇ ਫਾਲਤੂ ਜੀ ਮਤਲਬ ਇੰਜਣ ਵੀ ਬੰਦ ਕਰੋ ਚਾਬੀ ਵੀ ਕੱਢ ਲਓ ਤਾਂ ਕਿ ਸਟੀਅਰਿੰਗ ਜਿਹੜਾ ਉਹ ਵੀ ਲਾਕ ਹੋ ਜਾਵੇ ਇੰਜਣ ਤਾਂ ਅੱਗੇ ਬੰਦ ਹੈ ਅੱਗੋਂ ਸਟੀਅਰਿੰਗ ਲਾਕ ਹੋਵੇ ਫਾਲਤੂ ਜੀ conviene ਮਤਲਬ ਚਾਹੀਦਾ ਵੇ estrarre ਖਿੱਚ ਲੈਣਾ ਠੀਕ ਹੈ ਜੀ 11ਵਾਂ nei veicoli dotati di servo freno ਜਿਨ੍ਹਾਂ ਗੱਡੀਆਂ ਵਿੱਚ ਪਾਵਰ ਬ੍ਰੇਕ ਲੱਗੀ ਹੈ ਆ depressione ਜਿਹੜਾ ਉਹਦਾ ਪ੍ਰੈਸ਼ਰ ਹੁੰਦਾ ਹੈ se si percorre una lunga discesa ਅਗਰ ਲੰਮੀ ਢਲਾਣ ਉੱਤੇ ਚੱਲਦੇ ਹੋ ਪਏ con il cambio in folle gear neutral ਕਰਕੇ ਜਾਂ motore spento ਤੇ ਇੰਜਣ ਬੰਦ ਕਰਕੇ si ottiene la stessa forza frenante ਕਹਿੰਦਾ ਇਹਦੇ ਬ੍ਰੇਕ ਦੀ ਉਹੀ ਤਾਕਤ ਹੋਵੇਗੀ ਕਿ si ਆ ਜਿਹੜੀ ਇਹਦੀ ਹੁੰਦੀ ਹੈ con il motore acceso ਸਟਾਰਟ ਇੰਜਣ ਦੇ ਨਾਲ ਫਾਲਸੋ ਜੀ ਅਗਰ ਇੰਜਣ ਬੰਦ ਹੈ ਤੇ ਫਿਰ ਇਹਦੀ ਬ੍ਰੇਕ ਦੀ ਉਹ ਤਾਕਤ ਨਹੀਂ ਹੋਣ ਲੱਗੀ ਠੀਕ ਹੈ ਇਹ ਕਹਿ ਰਿਹਾ ottiene la stessa forza ਉਹੀ ਤਾਕਤ ਇਹ ਰੱਖੇਗਾ frenante ਬ੍ਰੇਕ ਦੀ ਕਿ si ਆ ਜਿਹੜੀ ਇਹਦੀ ਹੈ ਵੇ con il motore acceso ਇੰਜਣ ਸਟਾਰਟ ਦੇ ਨਾਲ ਫਾਲਸੋ ਜੀ ਬਾਕੀ cambio in folle ਵੀ ਆਇਆ ਇਹਦੇ ਵਿੱਚ ਹਾਂਜੀ ਬਾਕੀ ਇੱਕ ਹੋਰ ਲਫ਼ਜ਼ ਆ ਗਿਆ ਕਿਆ ਵੇ ਸੋ ਇਹ ਉੱਤੇ ਆਇਆ ਸੀ ਨਵੇਂ ਸਵਾਲ 'ਚ 10ਵੇਂ 'ਚ ਕਿਆ ਵੇ ਜਿਹੜਾ ਹੈ sempre falso ਦੋ ਵੇਰੋ ਨੇ ਇੱਕ girandolo ਨਾਲ girando ਇੱਕ ਆਉਂਦਾ ਹੈ anziché ਨਾਲ ਠੀਕ ਹੈ ਜੀ ਚਲੋ ਜੀ 479 480
79। ਅੱਛਾ ਜੀ, ਇੱਥੇ ਗੱਲ ਕਰਨ ਲੱਗਾ ਵੀ ਤੁਸੀਂ ਗੱਡੀ ਚਲਾ ਰਹੇ ਹੋ ਤੇ ਸੜਕ ਦੇ ਉੱਤੇ ਇੱਕ ਬਾਲ ਫੁੱਟਬਾਲ ਪਲੀਨਾ ਆ ਜਾਂਦਾ, ਕੋਈ ਰਿੜਦਾ ਹੋਇਆ ਇੱਕ ਸਾਈਡ ਤੋਂ ਤੇ ਕੀ ਕਰਨਾ ਹੈ, ਗੱਡੀ ਦੀ ਸਪੀਡ ਥੋੜੀ ਘੱਟ ਕਰ ਲੈਣੀ ਹੈ ਕਿ ਹੋ ਸਕਦਾ ਹੈ ਉਸ ਬਾਲ ਗੇਂਦ ਦੇ ਪਿੱਛੇ ਕੋਈ ਬੱਚਾ ਵੀ ਉਹਨੂੰ ਫੜਨੇ ਵਾਸਤੇ ਆ ਸਕਦਾ ਹੈ। ਇਸ ਵਾਸਤੇ ਕੀ ਕਰਨਾ, ਥੋੜੀ ਗੱਡੀ ਦੀ ਸਪੀਡ ਘੱਟ ਕਰ ਲੈਣੀ ਹੈ। ਇੱਕੋ ਦਮ ਬ੍ਰੇਕ ਨਹੀਂ ਲਾਣੀ, ਨਾ ਉਸ ਗੇਂਦ ਦੀ ਸਾਈਡ ਤੋਂ ਨਿਕਲਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਕਰਨਾ ਕੀ, ਸਪੀਡ ਘੱਟ ਕਰ ਲੈਣੀ ਹੈ, ਹੋ ਸਕਦਾ ਰੁਕਣਾ ਪੈ ਜਾਵੇ। ਇਨ ਉਨ ਚੈਂਤਰੋ ਅਬੀਤਾਤੋ, ਚੈਂਤਰੋ ਅਬੀਤਾਤੋ ਦੇ ਵਿੱਚ ਮਤਲਬ ਸ਼ਹਿਰ ਪਿੰਡ ਕਹਿ ਲਓ। ਸੇਸੀ ਵੇ ਦੇ ਤੁਸੀਂ ਦੇਖਦੇ ਹੋ, ਉਨ ਪਲੋਂ ਨੇ ਰੋਤੋਲਾਰੇ, ਇੱਕ ਪਲੋਂ ਨੇ ਗੇਂਦ, ਰੋਤੋਲਾਰੇ ਰਿੜਦਾ ਪਿਆ ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਦਿਮਿਨੂਰੇ ਸੂਬਿਤੋ ਲਾ ਫਲੋਚਿਤਾ, ਕਹਿੰਦਾ ਫੌਰਨ ਸਪੀਡ ਨੂੰ ਘੱਟ ਕਰ ਲਓ, ਦਿਮਿਨੂਰੇ ਕਰ ਲਓ। ਵੇਰੋ ਜੀ, ਇਹਨਾਂ ਦੋ ਲਫ਼ਜ਼ਾਂ ਦਾ ਮਤਲਬ ਪਤਾ। ਪਲੋਂ ਨੇ ਰੋਤੋਲਾਰੇ, ਰਿੜਦਾ ਹੋਇਆ ਬਾਲ ਗੇਂਦ। ਠੀਕ ਹੈ, ਵੇ ਦੇ ਦੇਖਣਾ। ਇਨ ਚੈਂਤਰੋ ਅਬੀਤਾਤੋ, ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ। ਸੇਸੀ ਵੇ ਦੇ ਉਨ ਪਲੋਂ ਨੇ ਰੋਤੋਲਾਰੇ, ਰਿੜਦਾ ਆ ਤੁਸੀਂ ਬਾਲ ਵੇਖਦੇ ਹੋ, ਗੇਂਦ ਵੇਖਦੇ ਹੋ, ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਰਲੇਂਤਾਰੇ, ਕਹਿੰਦਾ ਰਲੇਂਤਾਰੇ ਹੋ ਜਾਣਾ, ਸਲੋ ਹੋ ਜਾਣਾ। ਪਰ ਪੋਤੇਰਸੀ ਫੇਰਮਾਰੇ, ਰੁਕਣੇ ਦੇ ਲਈ। ਸੇ ਨਚੇਸਾਰੀਓ, ਅਗਰ ਜ਼ਰੂਰੀ ਹੋਵੇ ਤੇ। ਵੇਰੋ ਜੀ, ਤੀਸਰਾ, ਇਨ ਉਨ ਚੈਂਤਰੋ ਅਬੀਤਾਤੋ, ਆਬਾਦੀ ਦੇ ਵਿੱਚ। ਆਬਾਦੀ ਨਾਲੋਂ ਚੰਗਾ ਤੁਸੀਂ ਸ਼ਹਿਰ ਪਿੰਡ ਕਹਿ ਲਵੋ, ਠੀਕ ਹੈ, ਕੋਈ ਨਹੀਂ ਫਰਕ ਪੈਂਦਾ ਸੀ ਨਾ। ਸੇਸੀ ਵੇ ਦੇ ਉਨ ਪਲੋਂ ਨੇ ਰੋਤੋਲਾਰੇ, ਰਿੜਦਾ ਹੋਇਆ ਗੇਂਦ ਵੇਖਦੇ ਹੋ, ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਪ੍ਰੇਵੇਦੇਰੇ, ਕਹਿੰਦੇ ਪ੍ਰੇਵੇਦੇਰੇ ਕਰਨਾ, ਖਿਆਲ ਕਰਨਾ ਹੈ। ਆਂਕੇ ਇਲ ਪੋਸੀਬਲੇ, ਬਈ ਮੁਮਕਿਨ ਹੋ ਸਕਦਾ ਹੈ, ਅਤਰਾਵੈਰਸਾਮੈਂਟੋ della strada, ਕਿ ਸੜਕ ਨੂੰ ਕ੍ਰਾਸ ਕਰੇ ਦਾ parte di un bambino, ਇੱਕ ਬੱਚਾ ਜਿਹੜਾ ਵੇ। ਵੇਰੋ ਜੀ, ਇਹ ਚੀਜ਼ ਪੋਸੀਬਲ ਹੈ, ਮੁਮਕਿਨ ਹੋ ਸਕਦੀ ਹੈ। ਚੌਥਾ, ਇਨ ਉਨ ਚੈਂਤਰੋ ਅਬੀਤਾਤੋ, ਆਬਾਦੀ ਦੇ ਵਿੱਚ। ਸੇਸੀ ਵੇ ਦੇ ਉਨ ਪਲੋਂ ਨੇ, ਇੱਕ ਬਾਲ ਵੇਖਦੇ ਹੋ, ਰੋਤੋਲਾਰੇ, ਰਿੜਦਾ ਹੋਇਆ ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਰਲੇਂਤਾਰੇ ਪ੍ਰੋਗਰੈਸਿਵਾਮੈਂਟੇ, ਕਹਿੰਦਾ ਰਲੇਂਤਾਰੇ ਹੋ ਜਾਣਾ, ਸਲੋ ਹੋਣਾ। ਪ੍ਰੋਗਰੈਸਿਵਾਮੈਂਟੇ ਮਤਲਬ ਆਹਿਸਤਾ ਅੱਗੇ ਵਧਣਾ ਤੇ ਸਲੋ ਹੋ ਜਾਣਾ। ਫਿਰ ਐਵੀਤਾਰੇ, ਬਚਣੇ ਦੇ ਲਈ। ਕਿਸ ਚੀਜ਼ ਤੋਂ ਬਚਣੇ ਵਾਸਤੇ? ਦੀਏਸਰੇ ਤੰਪੋਨਾਤੀ ਦਲ ਵਹੀਕਲੋ, ਗੱਡੀ ਨਾਲ ਟੱਕਰ ਲੱਗਣੇ ਤੋਂ ਬਚਣੇ ਦੇ ਲਈ। ਕਿਹੜੀ ਗੱਡੀ ਤੋਂ? ਕਿ ਸੇਗਵੇ, ਜਿਹੜੀ ਸਾਡੇ ਪਿੱਛੇ ਵੇ। ਵੇਰੋ ਜੀ, ਮਤਲਬ ਜਿਹੜੀ ਗੱਡੀ ਸਾਡੇ ਪਿੱਛੇ ਵੇ, ਉਹਦੇ ਨਾਲ ਟੱਕਰ ਤੋਂ ਬਚਣੇ ਵਾਸਤੇ ਕੀ ਕਰਨਾ ਹੈ? ਰਲੇਂਤਾਰੇ, ਸਲੋ ਹੋਣਾ, ਪ੍ਰੋਗਰੈਸਿਵਾਮੈਂਟੇ ਤੇ ਅੱਗੇ ਵਧਿਆ ਜਾਣਾ। ਵੇਰੋ ਜੀ, ਇਹ ਨਹੀਂ ਕਰਨਾ ਇੱਕੋ ਦਮ ਹੀ ਬ੍ਰੇਕ ਲਾ ਦੇਣੀ, ਕਿਉਂਕਿ ਇੱਕੋ ਦਮ ਬ੍ਰੇਕ ਲਾਵਾਂਗੇ ਹੋ ਸਕਦਾ ਪਿਛਲੀ ਗੱਡੀ ਨਾਲ ਸਾਡੀ ਟੱਕਰ ਲੱਗ ਜਾਵੇ। ਵਹੀਕਲੋ ਕੇ ਸੇਗਵੇ, ਜਿਹੜੀ ਸਾਡੇ ਪਿੱਛੇ ਗੱਡੀ ਫਾਲੋ ਕਰ ਰਹੀ ਹੈ। ਤੰਪੋਨਾਤੀ, ਟੱਕਰ। ਐਵੀਤਾਰੇ, ਬਚਣਾ। ਚੌਥਾ, ਇਨ ਉਨ ਚੈਂਤਰੋ ਅਬੀਤਾਤੋ, ਆਬਾਦੀ ਦੇ ਵਿੱਚ। ਸੇਸੀ ਵੇ ਦੇ ਉਨ ਪਲੋਂ ਨੇ, ਇੱਕ ਗੇਂਦ ਵੇਖਦੇ ਹੋ, ਰੋਤੋਲਾਰੇ, ਰਿੜਦਾ ਹੋਇਆ ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਸਟ੍ਰੇਸਾਰੇ ਬਰੁਸਕਾਮੈਂਟੇ, ਕਹਿੰਦਾ ਸਟ੍ਰੇਸਾਰੇ ਬਰੁਸਕਾਮੈਂਟੇ ਕਰਨਾ ਹੈ, ਇੱਕੋ ਦਮ ਸਟੀਅਰਿੰਗ ਘੁਮਾਉਣਾ ਹੈ। ਫਾਲਸੋ ਜੀ, ਨਾ ਇੱਕੋ ਦਮ ਬ੍ਰੇਕ ਲਾਣੀ ਹੈ, ਨਾ ਇੱਕੋ ਦਮ ਸਟੀਅਰਿੰਗ ਘੁਮਾਉਣਾ ਹੈ। ਠੀਕ ਹੈ ਜੀ, ਬਰੁਸਕਾਮੈਂਟੇ ਮਤਲਬ ਇੱਕੋ ਦਮ, ਸਟ੍ਰੇਸਾਰੇ ਹੁੰਦਾ ਹੈ ਸਟੀਅਰਿੰਗ ਘੁਮਾਉਣਾ। ਇਨ una strada a doppio senso circolazione, ਕਹਿੰਦਾ doppio senso circolazione में, ਸੜਕ ਉਹਦੇ ਉੱਤੇ। ਸੇਸੀ ਵੇ ਦੇ ਉਨ ਪਲੋਂ ਨੇ, ਇੱਕ ਬਾਲ ਵੇਖਦੇ ਹੋ, ਰੋਤੋਲਾਰੇ, ਰਿੜਦਾ ਹੋਇਆ ਸੁਲਾ ਕਰੇ ਜਾਤੇ ਦੇ ਉੱਤੇ। ਬਜ਼ੋਨੀਆ ਸਕੰਸਾਰਲੋ, ਕਹਿੰਦਾ ਉਹਨੂੰ ਸਕੰਸਾਰਲੋ ਕਰ ਲੈਣਾ, ਮਤਲਬ ਉਹਦੀ ਸਾਈਡ ਤੋਂ ਨਿਕਲ ਜਾਣਾ ਹੈ। ਮਸਲਨ ਇਹ ਬਾਲ ਹੈ ਗੇਂਦ ਤੇ ਇਸ ਤਰ੍ਹਾਂ ਤੁਸੀਂ ਕਰ ਲੈਣਾ, ਸਕੰਸਾਰਲੋ ਨੂੰ ਕਰ ਲੈਣਾ। ਠੀਕ ਹੈ। ਆਂਕੇ ਇਨ ਵਦੇਂਦੋ ਲਾ ਕੁਰਸੀਆ ਆਪੋਸਤਾ, ਕਹਿੰਦਾ ਆਪੋਜ਼ਿਟ ਕੁਰਸੀਏ ਵਿੱਚ ਜਾ ਕੇ ਵੀ ਤੁਸੀਂ ਉਹਨੂੰ ਸਕੰਸਾਰੇ ਕਰ ਲੈਣਾ, ਉਹਦੀ ਸਾਈਡ ਤੋਂ ਗੁਜ਼ਰ ਜਾਣਾ। ਫਾਲਸੋ ਜੀ, ਮਤਲਬ ਕਿ ਇਹ ਸੜਕ ਹੈ, ਇਹ ਦੋ ਕੁਰਸੀਏ ਨੇ, ਸੜਕ ਦੋਪੀਓ ਸੈਂਸੋ, ਮਤਲਬ ਟ੍ਰੈਫਿਕ ਜਾ ਰਹੀ ਹੈ ਤੇ ਆ ਰਹੀ ਹੈ। ਇੱਥੇ ਹੁਣ ਗੇਂਦ ਆ ਜਾਂਦਾ ਰਿੜਦਾ ਹੋਇਆ ਇੱਧਰੋਂ। ਠੀਕ ਹੈ, ਉਹਦੇ ਹੁਣ ਕਹਿਣ ਦਾ ਮਤਲਬ ਹੈ ਤੁਸੀਂ ਇਸ ਤਰ੍ਹਾਂ ਉਹਨੂੰ ਕਰਕੇ ਤੇ ਇਸ ਕੁਰਸੀਏ ਵਿੱਚ ਜਾ ਕੇ ਆਪੋਜ਼ਿਟ ਦੇ ਵਿੱਚ ਉਹਨੂੰ ਸਕੰਸਾਰਲੋ ਕਰ ਲੈਣਾ। ਫਾਲਸੋ ਜੀ, ਇਹ ਨਹੀਂ ਕਰਨਾ, ਗਲਤ ਤਰੀਕਾ ਹੈ। ਸਲੋ ਹੋਣਾ, ਜ਼ਰੂਰਤ ਹੋਵੇ ਤਾਂ ਰੁਕ ਵੀ ਜਾਣਾ। ਇਨਵਦੰਦ ਹੁੰਦਾ ਜਾਣਾ,
corsia apposta opposite corsia। In un centro abitato आबादी दे विच se si vede un pallone अगर इकबाल वेखदे हो rotolare रिड़दा होया sulla carreggiata दे उत्ते non occorre rallentare कहंदा ज़रूरी कोई नहीं स्लो होना मतलब स्लो होने दी ज़रूरत कोई नहीं per evitare di essere tamponati टक्कर तो बचने वास्ते dal veicolo che segue ਜਿਹੜੀ ਪਿੱਛੇ ਗੱਡੀ ਏ ਉਹਦੇ ਨਾਲ मतलब ਜਿਹੜੀ ਪਿੱਛੇ ਗੱਡੀ ਉਹਦੇ ਨਾਲ ਟੱਕਰ ਤੋਂ ਬਚਣੇ ਵਾਸਤੇ ਸਲੋ ਹੋਣਾ ਕਹਿੰਦਾ ਜ਼ਰੂਰੀ ਨਹੀਂ ਵੀ ਕਿਤੇ ਸਲੋ ਹੋ ਤੇ ਪਿੱਛੇ ਦੀ ਗੱਡੀ ਨਾਲ ਟੱਕਰ ਲੱਗ ਜੇ ਫਾਲਸੋ ਜੀ। ਹੁਣ ਸੁਣਨ ਵਿੱਚ ਇਹ ਗੱਲ ਠੀਕ ਲੱਗਦੀ ਹੈ ਲੇਕਿਨ ਇਹ ਗਲਤ ਕਿੱਥੋਂ ਹੋ ਰਿਹਾ ਹੈ ਇਹਨਾਂ ਲਫ਼ਜ਼ਾਂ ਦੀ ਵਜ੍ਹਾ ਤੋਂ ਕਿ ਨੌਨ occorre rallentare ਕੋਈ ਸਲੋ ਹੋਣੇ ਦੀ ਜ਼ਰੂਰਤ ਨਹੀਂ ਫਾਲਸੋ। 8ਵਾਂ in un centro abitato ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ se si vede un pallone ਇੱਕ ਬਾਲ ਵੇਖਦੇ ਹੋ ਗੇਂਦ ਵੇਖਦੇ ਹੋ rotolare ਰਿੜਦਾ ਹੋਇਆ sulla carreggiata ਦੇ ਉੱਤੇ bisogna azionare immediatamente ਕਹਿੰਦਾ ਫੌਰਨ ਆਨ ਕਰ ਲਵੋ la segnalazione luminosa di pericolo ਜਿਹੜੇ ਖਤਰੇ ਵਾਲੇ ਇਸ਼ਾਰੇ ਨੇ ਫਾਲਸੋ ਜੀ। azionare ਆਨ ਕਰਨਾ immediatamente ਫੌਰਨ subito segnalazione luminosa di pericolo ਖਤਰੇ ਵਾਲੇ ਇਸ਼ਾਰਿਆਂ ਨੂੰ ਆਖਦੇ ਨੇ ਕਹਿੰਦਾ ਫੌਰਨ ਉਹ ਆਨ ਕਰ ਲਵੋ ਫਾਲਸੋ ਜੀ। अच्छा जी 480 480 480 ਤੇ ਜੀ ਗੱਲ ਕਰਨ ਲੱਗਾ ਕਿ ਜਦੋਂ ਗੱਡੀ ਲੱਗੀ ਏ ਪਾਰਕਿੰਗ ਵਿੱਚ ਸੜਕ ਦੀ ਸਾਈਡ ਤੇ ਪਾਰਕਿੰਗ ਤੇ ਲੱਗੀ ਏ ਗੱਡੀ ਜਿਸ ਤਰ੍ਹਾਂ ਵੇਖਿਆ ਅਕਸਰ ਸਾਈਡਾਂ ਤੇ ਲੱਗੀਆਂ ਹੁੰਦੀਆਂ ਨੇ ਉਹਦੇ ਕੋਲੋਂ ਦੀ ਗੱਡੀ ਸਪੀਡ ਵਿੱਚ ਕੱਢਣਾ ਜਿਹੜਾ ਹੈ ਉਹ ਖਤਰਨਾਕ ਹੋ ਸਕਦਾ ਹੈ ਕਿ ਹੋ ਸਕਦਾ ਜਿਹੜੇ ਕੋਈ ਵਿੱਚ ਬੰਦੇ ਬੈਠੇ ਨੇ ਉਹ ਦਰਵਾਜ਼ਾ ਖੋਲ੍ਹ ਦੇਣ ਬਿਨਾਂ ਧਿਆਨ ਕਰਨ ਤੋਂ ਇਹ ਚੀਜ਼ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ ਜਾਂ ਹੋ ਸਕਦਾ ਕਿ ਉਸ ਗੱਡੀ ਦੀ ਅਗਲੀ ਸਾਈਡ 'ਤੇ ਕੋਈ ਬੰਦਾ ਹੈ ਪੈਦਲ ਕ੍ਰਾਸ ਕਰਨ ਵਾਲਾ ਹੈ ਜਾਂ ਕੋਈ ਰੇਹੜੀ ਉੱਤੇ ਬੈਠੇ ਜਿਹੜੇ ਅਪਾਹਿਜ ਬੰਦੇ ਹੁੰਦੇ ਨੇ ਉਹ ਰੇਹੜੀ 'ਤੇ ਬੈਠਿਆ ਸੜਕ ਕ੍ਰਾਸ ਕਰਨ ਲੱਗਦਾ ਅਤੇ ਇਹ ਵੀ ਚੀਜ਼ ਖਤਰਨਾਕ ਹੋ ਸਕਦੀ ਹੈ ਕਿਉਂਕਿ ਉਹ ਗੱਡੀ ਦੀ ਵਜ੍ਹਾ ਤੋਂ ਨਾ ਉਸ ਪੈਦਲ ਨੂੰ ਜਾਂ ਜਿਹੜਾ ਬੰਦਾ ਰੇਹੜੀ 'ਤੇ ਬੈਠਿਆ ਉਹਨੂੰ ਆਉਣ ਵਾਲੀ ਗੱਡੀ ਨਹੀਂ ਨਜ਼ਰ ਆਉਣ ਲੱਗੀ ਜਾਂ ਜਿਹੜੀ ਉਹ ਗੱਡੀ ਆਉਂਦੀ ਹੈ ਵੀ ਉਸ ਗੱਡੀ ਦੀ ਵਜ੍ਹਾ ਜਿਹੜੀ ਪਾਰਕਿੰਗ ਲੱਗੀ ਹੈ ਹੋ ਸਕਦਾ ਕਿ ਉਹ ਬੰਦੇ ਜਾਂ ਬੰਦਾ ਜਿਹੜਾ ਰੇਹੜੀ 'ਤੇ ਉਹ ਵੀ ਨਜ਼ਰ ਨਾ ਆਵੇ ਇਹ ਵੀ ਚੀਜ਼ ਖਤਰਨਾਕ ਹੋ ਸਕਦੀ ਹੈ ਠੀਕ ਹੈ ਜੀ। ਇਸ ਵਾਸਤੇ ਜਿਹੜੀ ਗੱਡੀ ਪਾਰਕਿੰਗ ਲੱਗੀਆਂ ਹੁੰਦੀਆਂ ਨੇ ਸੜਕ ਦੀ ਸਾਈਡ 'ਤੇ ਉਹਨਾਂ ਕੋਲੋਂ ਧਿਆਨ ਨਾਲ ਗੱਡੀ ਗੁਜ਼ਾਰਨੀ ਹੁੰਦੀ। passare molto vicino ਕਹਿੰਦਾ ਜ਼ਿਆਦਾ ਨਜ਼ਦੀਕ ਤੋਂ ਗੁਜ਼ਰਨਾ ad un auto parcheggiata ਜਿਹੜੀ ਗੱਡੀ ਪਾਰਕਿੰਗ ਹੀ ਲੱਗੀ ਏ a bordo ਕਿਨਾਰੇ 'ਤੇ dalla quale si trovano ancora persone ਜਿਹਦੇ ਵਿੱਚ ਹਲੇ ਬੰਦੇ ਮੌਜੂਦ ਨੇ può essere pericoloso ਕਹਿੰਦਾ ਇਹ ਖਤਰਨਾਕ ਹੋ ਸਕਦਾ ਹੈ per la possibile apertura ਕਿ ਮੁਮਕਨ ਹੈ ਕਿ ਉਹ ਖੋਲ੍ਹ ਦੇਣ imprudente ਲਾਪਰਵਾਹੀ ਦੇ ਨਾਲ delle portiere ਦਰਵਾਜ਼ਿਆਂ ਨੂੰ ਜਿਹੜੀ ਗੱਡੀ ਕਿਨਾਰੇ 'ਤੇ ਪਾਰਕਿੰਗ ਲੱਗੀ ਏ ਕਹਿੰਦਾ ਉਹਦੇ ਕੋਲੋਂ ਦੀ ਗੁਜ਼ਰਨਾ ਖਤਰਨਾਕ ਹੋ ਸਕਦਾ ਕਿਉਂ ਹੋ ਸਕਦਾ ਕਿ ਹੋ ਸਕਦਾ apertura imprudente ਕਿ ਉਹ ਲਾਪਰਵਾਹੀ ਦੇ ਨਾਲ ਖੋਲ੍ਹ ਦੇਣ delle portiere ਦਰਵਾਜ਼ੇ ਜਿਹੜੇ ਵੇਰੋ ਜੀ ਇਹ ਚੀਜ਼ ਖਤਰਨਾਕ ਹੋ ਸਕਦੀ ਹੈ। ਅੱਛਾ ਜੀ ਇੱਕ ਪਿੱਛੇ ਲਫ਼ਜ਼ ਆਇਆ ਸੀ ਚਲੋ ਪਹਿਲਾਂ ਇਹਦਾ ਵੇਖ ਲਈਏ imprudente ਲਾਪਰਵਾਹੀ ਬੇਧਿਆਨੀ ਠੀਕ ਹੈ ਜੀ ਔਰ ਚਲੋ ਖੈਰ ਮੈਨੂੰ ਸ਼ਾਇਦ ਆ ਡਾਊਟ ਸੀ ਪਤਾ ਨਹੀਂ ਹੁਣ ਇਹ ਆਵੇ ਕਿ ਨਹੀਂ ਚਲੋ ਬਾਅਦ ਵੇਖ ਲਵਾਂਗੇ। ਬੋਰ ਦਾ ਮਤਲਬ ਹੁੰਦਾ ਕਿਨਾਰਾ ਵੀ ਹੁੰਦਾ ਹੈ ਬੋਰ ਦੋ ਮਤਲਬ ਵਿੱਚ ਵੀ ਹੁੰਦਾ ਹੈ ਠੀਕ ਹੈ ਜੀ। ਅੱਛਾ ਇੱਥੇ ਇਹਦਾ ਮਤਲਬ ਵਿੱਚ ਹੀ ਲੱਗੇ ਦਾ bordo della quale ਜਿਹਦੇ ਵਿੱਚ si trovano ancora persone ਵੀ ਬੰਦੇ ਮੌਜੂਦ ਨੇ ਠੀਕ ਹੈ ਮੈਂ ਤਾਂ ਸ਼ਾਇਦ ਕਿਨਾਰਾ ਪੜ੍ਹਿਆ ਲੇਕਿਨ ਇਹਦਾ ਵਿੱਚ ਲਾਣਾ ਇੱਥੇ ਮਤਲਬ। ਦੂਸਰਾ può essere pericoloso ਕਹਿੰਦਾ ਖਤਰਨਾਕ ਹੋ ਸਕਦਾ ਹੈ circolare troppo vicino ਜ਼ਿਆਦਾ ਨਜ਼ਦੀਕ ਹੋ ਕੇ ਚੱਲਣਾ alle auto parcheggiate ਜਿਹੜੀਆਂ ਗੱਡੀਆਂ ਪਾਰਕਿੰਗ ਲੱਗੀਆਂ ਨੇ ਕਿਉਂ ਖਤਰਨਾਕ ਹੋ ਸਕਦਾ ਹੈ perché potrebbero impedire ਇਹ ਰੋਕ ਸਕਦੀਆਂ ਨੇ la vista ਦਿਖਾਈ ਦੇਣੇ ਤੋਂ di un disabile in carrozzella ਉਸ ਅਪਾਹਿਜ ਬੰਦੇ ਨੂੰ ਜਿਹੜਾ ਇਨ carrozzella ਵੇ ਰੇਹੜੀ ਦੇ ਉੱਤੇ ਵੇ ਕਹਿੰਦੇ ਉਹਨੂੰ ਵੇਖਣੇ ਤੋਂ ਰੋਕ ਸਕਦੀਆਂ ਨੇ ਉਹਦੀ un pedone ਜਾਂ ਉਸ ਇੱਕ ਪੈਦਲ ਨੂੰ
che spinge un passeggino per bambini, ਜਿਹੜਾ ਪੈਦਲ ਬੱਚੇ ਦੀ ਰੇੜੀ ਨੂੰ ਧੱਕਾ ਲਾ ਰਿਹਾ che sono in procinto, ਜਿਹੜੇ ਬਿਲਕੁਲ ਰੈਡੀ ਨੇ ਤਿਆਰ ਨੇ di attraversare, ਕ੍ਰਾਸ ਕਰਨੇ ਵਾਸਤੇ। ਵੇਰੋ ਜੀ ਇਹ ਚੀਜ਼ ਵੀ ਖਤਰਨਾਕ ਹੋ ਸਕਦੀ ਹੈ ਕਿ ਉਸ ਗੱਡੀ ਦੀ ਵਜ੍ਹਾ ਤੋਂ ਹੋ ਸਕਦਾ ਹੈ ਉਸ ਪੈਦਲ ਨੂੰ ਨਜ਼ਰ ਨਾ ਆਵੇ ਗੱਡੀ, ਜਾਂ ਜਿਹੜਾ ਬੰਦਾ ਰੇੜੀ 'ਤੇ ਵੀ ਉਹਨੂੰ ਵੀ ਨਜ਼ਰ ਨਾ ਆਵੇ। ਠੀਕ ਹੈ। ਅੱਛਾ ਜੀ, ਇੱਥੇ ਲਫ਼ਜ਼ ਆਇਆ ਹੈ ਪੁੱਤਰੇ ਬੇਰੋ, ਇਹ ਸਕਨੇ ਵਿੱਚ ਵੀ ਆਉਂਦਾ ਹੈ। ਸੈਂਪਰੇ ਬੇਰੋ ਇੱਕ ਫਾਲਸੋ ਹੈ ਇੰਕੁਇਨਾਰੇ ਨਾਲ, ਦੂਸਰਾ ਵੇ ਇੰਪੇਦੀਰੇ, ਇੰਪੇਦੀਰੇ ਮਤਲਬ ਰੋਕਣਾ। ਸੈਂਪਰੇ ਬੇਰੋ ਫਾਲਸੋ ਕੋਈ ਨਹੀਂ। disabile in carrozzella, ਆਪਾਂ ਜਿਹੜਾ ਰੇੜੀ ਉੱਤੇ ਵੇ। ਠੀਕ ਹੈ। passeggino per bambini, ਬੱਚਿਆਂ ਦੀ ਜਿਹੜੀ ਕਰੇਲੋ ਰੇੜੀ ਜੀ ਹੁੰਦੀ ਹੈ ਜਿਹਦੇ ਵਿੱਚ ਬੱਚਾ ਬਿਠਾ ਕੇ ਮਤਲਬ ਉਹਨੂੰ ਲੈ ਕੇ ਜਾਈਦਾ। in procinto di attraversare, ਮਤਲਬ ਉਹ ਬਿਲਕੁਲ ਉਸ ਜਗ੍ਹਾ 'ਤੇ ਵੇ, ਉਸ ਪੁਆਇੰਟ 'ਤੇ ਵੇ ਜਿੱਥੋਂ ਉਹਨੇ ਸੜਕ ਕ੍ਰਾਸ ਕਰਨੀ ਵੇ, ਬਿਲਕੁਲ ਰੈਡੀ ਸੜਕ ਕ੍ਰਾਸ ਕਰਨ ਵਾਸਤੇ। ਤੀਸਰਾ, passare molto vicino, ਜ਼ਿਆਦਾ ਕੋਲੋਂ ਦੀ ਗੁਜ਼ਰਨਾ, ad un auto perché già ਤੁਹਾਡੀ ਗੱਡੀ ਪਾਰਕਿੰਗ ਲੱਗੀ ਹੈ। a bordo della quale, ਜਿਹਦੇ ਵਿੱਚ si trovano ancora persone, ਵੇ ਬੰਦੇ ਮੌਜੂਦ ਨੇ। non rappresenta un grave pericolo, ਕਹਿੰਦਾ ਇਹ ਕੋਈ grave pericolo ਨਹੀਂ ਹੋ ਸਕਦਾ, ਮਤਲਬ ਕੋਈ ਸੀਰੀਅਸ ਜਾਂ ਜ਼ਿਆਦਾ ਖਤਰਾ ਨਹੀਂ ਹੋ ਸਕਦਾ ਹੈ। se avviene a bassa velocità, ਜੇ ਤੁਸੀਂ ਬਾਸਾ velocità ਥੋੜੀ ਸਪੀਡ 'ਤੇ ਆਉਂਦੇ ਹੋ ਪਏ, ਫਾਲਸੋ ਜੀ, ਭਾਵੇਂ ਬਾਸਾ 'ਤੇ ਆਓ ਭਾਵੇਂ ਜ਼ਿਆਦਾ 'ਤੇ ਆਓ, ਇਹ ਖਤਰਾ ਹੀ ਹੈ। ਚੌਥਾ, passare molto vicino, ਜ਼ਿਆਦਾ ਕੋਲੋਂ ਦੀ ਗੁਜ਼ਰਨਾ, ad un auto perché già ਤੁਹਾਡੀ ਗੱਡੀ ਪਾਰਕਿੰਗ ਲੱਗੀ ਹੈ। a bordo della quale, ਜਿਹਦੇ ਵਿੱਚ si trovano ancora persone, ਬੰਦੇ ਮੌਜੂਦ ਨੇ। ਇਹ pericoloso, ਕਹਿੰਦਾ ਇਹ ਖਤਰਨਾਕ ਹੈ। ਇੱਥੋਂ ਸਵਾਲ ਗਲਤ ਹੋਣਾ ਹੈ। solo, ਸਿਰਫ, ਕਹਿੰਦਾ ਸਿਰਫ ਤਾਂ ਖਤਰਨਾਕ ਹੈ se una delle portiere, ਜੇ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ risulta già aperta, ਬਈ ਇੱਕ ਦਰਵਾਜ਼ਾ ਖੁੱਲ੍ਹੇ ਹੈ ਅਤੇ ਫਿਰ ਕਹਿੰਦਾ ਤਾਂ ਖਤਰਨਾਕ ਹੈ। ਫਾਲਸੋ ਜੀ ਹੁਣ ਵੇਖਿਆ ਜਾਵੇ, ਅਗਰ ਇੱਕ ਦਰਵਾਜ਼ਾ ਖੁੱਲ੍ਹਿਆ ਤਾਂ ਫਿਰ ਆਉਣ ਵਾਲੀ ਗੱਡੀ ਨੂੰ ਉਂਝ ਹੀ ਪਤਾ ਲੱਗ ਜਾਣਾ ਵੀ ਦਰਵਾਜ਼ਾ ਖੁੱਲ੍ਹਿਆ ਅਤੇ ਵਿੱਚੋਂ ਬੰਦੇ ਵੀ ਉਤਰ ਸਕਦੇ ਨੇ, ਅਤੇ ਫਿਰ ਇਹ ਚੀਜ਼ ਥੋੜ੍ਹੀ ਘੱਟ ਖਤਰਨਾਕ ਹੋਈ। ਠੀਕ ਹੈ, ਚਲੋ ਇਹਨੂੰ ਛੱਡੋ ਬਾਗ, ਲੇਕਿਨ ਗਲਤ ਜ਼ਿਆਦਾ ਤਾਂ ਪਿਆ ਹੁੰਦਾ ਇਹ ਸੋਲੋ ਕਹਿ ਰਿਹਾ, ਕਹਿੰਦਾ ਸਿਰਫ ਤਾਂ ਖਤਰਨਾਕ ਹੈ ਜੇ ਦਰਵਾਜ਼ਾ ਖੁੱਲ੍ਹਿਆ ਅਤੇ ਫਾਲਤੂ ਜੇ ਅਗਰ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਫਿਰ ਜ਼ਿਆਦਾ ਖਤਰਨਾਕ ਹੋਵੇਗਾ। ਪੰਜਵਾਂ, passare molto vicino, ਜ਼ਿਆਦਾ ਕੋਲੋਂ ਦੀ ਗੁਜ਼ਰਨਾ, ad un auto perché già ਤੁਹਾਡੀ ਗੱਡੀ ਪਾਰਕਿੰਗ ਲੱਗੀ ਹੈ ਉਹਦੇ। a bordo della quale, ਤੇ ਜਿਹਦੇ ਵਿੱਚ si trovano ancora persone, ਬੰਦੇ ਮੌਜੂਦ ਨੇ। ਇਹ pericoloso, ਤੇ ਕਹਿੰਦਾ ਖਤਰਨਾਕ ਹੋਵੇਗਾ solo, ਸਿਰਫ se il conducente, ਅਗਰ ਡਰਾਈਵਰ ed alcuni passeggeri, ਤੇ ਕੁਛ ਪੈਸੇਂਜਰ sono già scesi, ਕਹਿੰਦਾ ਡਰਾਈਵਰ ਜਾਂ ਕੁਛ ਪੈਸੇਂਜਰ ਉਤਰ ਚੁੱਕੇ ਨੇ ਅਤੇ ਸਿਰਫ ਤਾਂ ਖਤਰਨਾਕ ਹੋਵੇਗਾ। ਫਾਲਸੋ ਜੀ, ਫਿਰ ਜ਼ਿਆਦਾ ਇਹਦੀ ਵਜ੍ਹਾ ਤੋਂ ਗਲਤ ਪੈਂਦਾ, ਸੋਲੋ ਦੀ ਵਜ੍ਹਾ ਤੋਂ। ਛੇਵਾਂ, passare molto vicino, ਜ਼ਿਆਦਾ ਕੋਲੋਂ ਦੀ ਗੁਜ਼ਰਨਾ, ad un auto perché già ਤੁਹਾਡੀ ਗੱਡੀ ਪਾਰਕਿੰਗ ਵਿੱਚ ਲੱਗੀ ਹੈ ਉਹਦੇ ਜ਼ਿਆਦਾ ਕੋਲੋਂ ਦੀ ਗੁਜ਼ਰਨਾ। a bordo della quale, ਤੇ ਜਿਹਦੇ ਵਿੱਚ si trovano ancora persone, ਬੰਦੇ ਮੌਜੂਦ ਨੇ। può essere pericoloso, ਕਹਿੰਦਾ ਇਹ ਖਤਰਨਾਕ ਹੋ ਸਕਦਾ ਹੈ। solo, ਸਿਰਫ se si viaggia ad alta velocità, ਅਗਰ ਤੁਸੀਂ ਸਫ਼ਰ ਕਰਦੇ ਹੋ ਪਏ alta velocità, ਜ਼ਿਆਦਾ ਸਪੀਡ 'ਤੇ, ਫਿਰ ਕਹਿੰਦਾ ਤਾਂ ਸਿਰਫ ਖਤਰਨਾਕ ਹੋ ਸਕਦਾ। ਫਾਲਸੋ ਜੀ, ਇਹ ਵੇਖੋ ਨੇ ਬਾਸਾ velocità, ਥੋੜ੍ਹੀ ਸਪੀਡ 'ਤੇ ਕੀ ਹੈ। ਠੀਕ ਹੈ, ਚਲੋ ਉਹਦਾ ਟਾਪਿਕ ਹੋਰ ਸੀ, ਲੇਕਿਨ ਥੋੜ੍ਹੀ ਸਪੀਡ 'ਤੇ ਆਓ ਜ਼ਿਆਦਾ ਸਪੀਡ 'ਤੇ ਆਓ ਅਤੇ ਖਤਰਨਾਕ ਹੀ ਹੋਵੇਗਾ। ਅਗਰ ਕਹੋ ਸਿਰਫ ਬਾਸਾ 'ਤੇ ਘੱਟ ਸਪੀਡ 'ਤੇ ਜਾਂ ਸਿਰਫ ਜ਼ਿਆਦਾ 'ਤੇ, ਫਾਲਸੋ। ਅੱਛਾ ਜੀ, 481, 481। 481 'ਤੇ ਜੀ ਗੱਲ ਕਰਨ ਲੱਗਾ ਹੁਣ ਸਪੀਡ ਦੀ, ਬਈ ਸਪੀਡ ਅਸਾਂ ਕਿਤਨੀ ਰੱਖਣੀ ਹੈ, ਕਿਹੜੇ ਹਿਸਾਬ ਨਾਲ ਐਡਜਸਟ ਕਰਨੀ ਹੈ। ਸਪੀਡ ਜਿਹੜੀ ਸੜਕ ਉੱਤੇ ਚੱਲਦੇ ਹੋ ਪਏ ਉਹਦੀ ਜਿਵੇਂ ਦੀ ਹਾਲਤ ਹੈ ਉਸ ਹਿਸਾਬ ਨਾਲ ਸਪੀਡ ਨੂੰ ਐਡਜਸਟ ਕਰਨਾ ਹੁੰਦਾ ਹੈ। ਫਾਰ ਐਗਜ਼ਾਮਪਲ, ਸੜਕ ਟੁੱਟੀ ਹੈ ਉਸ ਹਿਸਾਬ ਨਾਲ ਐਡਜਸਟ ਕਰ ਲਓ। ਸਾਈਡਾਂ 'ਤੇ ਰਸ਼ ਹੈ, ਬੱਚੇ ਨੇ, ਬੰਦੇ ਨੇ, ਉਸ ਹਿਸਾਬ ਨਾਲ ਐਡਜਸਟ ਕਰ ਲਓ। ਠੀਕ ਹੈ, ਸਪੀਡ ਸਾਡੀ ਉਹ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਵਾਸਤੇ ਜਾਂ ਦੂਸਰਿਆਂ ਵਾਸਤੇ ਖਤਰਾ ਨਾ ਬਣਾਵੇ। ਚਲੋ ਜੀ, ਪਹਿਲਾ ਸਵਾਲ, la velocità deve essere moderata, ਕਹਿੰਦਾ ਸਪੀਡ ਜਿਹੜੀ ਹੈ deve essere, ਲਾਜ਼ਮੀ ਹੋਵੇ, moderata, ਘੱਟ ਥੋੜ੍ਹੀ। nei tratti di strada, ਸੜਕ ਦੇ ਉਸ ਹਿੱਸੇ ਵਿੱਚ,
आ विजुआले नॉन लीबेरा जिथे नज़र खाली ना होवे, मतलब वो कहण दा वे कि नहीं तराती की इस तरह सड़क दे उस हिस्से ते आ विजुआले नॉन लीबेरा वे जिथे रुकावटां होण, ठीक है वेरो उत्थे स्पीड जिहड़ी है मोदराता घट होनी चाहिए। सी देवे तेनेरे una velocità कहना स्पीड रखनी है कि non costituisca pericolo जेड़ी खतरा ना बनावे per la sicurezza हिफाजत सुरक्षा दे लई della circolazione चलने विच वेरो जी स्पीड होनी चाहिए जेड़ी खतरा ना बनावे, costituisca बनाना, pericolo खतरा। तीसरा अच्छा तनेरे का मतलब होंदा रखना, सी देवे तनेरे una velocità कहना स्पीड रखनी है कि consenta जेड़ी तुहानू इजाज़त देवे दी इंटरवेनीरे con sicurezza मुदाखलत करने की हिफाजत सुरक्षा के नाल इन काजो दी imprevisti वो सुरे जो imprevisti हो मतलब कोई एमरजेंसी बन जाती है वेरो मतलब कोई एमरजेंसी ब्रेक लाने की बन जाती है तो तुसी गड्डी नू कंट्रोल कर सको, स्पीड ए होनी चाहिए वेरो जी। अच्छा जी चलो चौथा सी देवे तनेर una velocità कहना स्पीड रखनी है adeguata मुनासब सही स्पीड रखनी मुनासब alle proprie condizioni जेड़ी भी साडी हालत है फिजिको फिजिके मतलब साडी जिस्मानी और दिमागी जेड़ी हालत है वो हिसाब नाल स्पीड रखनी है वेरो मतलब जिस्मानी तौर पर ठीक हाँ कई बार होंदा कि बंदे तबीयत खराब है नहीं ठीक फिर उस हिसाब नाल स्पीड रख लो, बंदा कई बार होंदा कि अपसैट होंदा है जेहन कुछ होर चीज़ां चल रही होंदियां सोच रहा बंदा होंदा है उस हिसाब नाल स्पीड रख लो, क्योंकि जो सोच रहा होंदा बंदा ध्यान बेशक बंदा वे तो सामने पे लेकिन ध्यान किधर होर ते होंदा है ਉਹਦੇ ਵਿੱਚ भी अगर अगे वाली गड्डी ब्रेक ला लेंदी है या कोई और चीज़ हो सकती है तो वो बंदे का ध्यान उधर नहीं जाता, इस वास्ते जी अपनी दिमागी या जिस्मानी हालत है उस हिसाब नाल स्पीड नू एडजस्ट करना है उस हिसाब नाल रखनी है। अदेगवाता मतलब मुनासब ठीक और सैंपरे वेरो दो फालसो ने सलूते और बम्बीनी ना प्रोप्रिए अपनी। पंजवां ए ओबलीगो कहते ओबलीगो जल कुंदू चैन ते ड्राइवर ते ओबलीगो लागू होंदा है रेगुलारे ला वेलोसिटà स्पीड नू एडजस्ट करना इन रिलेसियोने हिसाब नाल अल कारिको दल व्हीकलो गड्डी दे वजन दे हिसाब नाल वेरो जी गड्डी दे वजन दे हिसाब नाल स्पीड रखी दी है। छेवां सी देवे तेनेरे una velocità कहना स्पीड रखनी है रेगुलाता इन फंक्शियोने ते इस हिसाब नाल एडजस्ट करनी है del tempo टाइम के हिसाब नाल कहना स्पीड एडजस्ट करनी है कि abbiamo a disposizione जितना साढ़े कोल टाइम है कहता उस हिसाब नाल स्पीड एडजस्ट करनी है। फालसो जी टाइम नू वेख के स्पीड नहीं रखी जाती। फॉर एग्जाम्पल हुण तुसां एयरपोर्ट ते जाना है हुण साढ़े घर तो लग के एयरपोर्ट का सफ़र है कर लो 2 घंटे का, हुण साडी फ्लैट घंटा रह गया जान मतलब घंटा एक रह गया साडी फ्लैट ठीक हुण साढ़े कोल 1 घंटा वे सफ़र है 2 घंटे का हुण असीं घंटे के हिसाब नाल तो नहीं स्पीड एडजस्ट कर सकते फालसो। टेंपो टाइम के abbiamo a disposizione भी जिहड़ा साढ़े कोल टाइम है वे। सतवां ला वेलोसिटà स्पीड deve essere moderata कहना स्पीड लाजमी घट होवे फौरी दे चैंतरिया बिताती आबादी शहर तो बाहर फालसो जी आम तौर पर जो आबादी चो बाहर निकलो स्पीड ज़्यादा हो जाती है तो ये कहना लाजमी घट होवे। गलत क्यों है इन्हें कोई वजह नहीं दसी कि क्यों घट होवे, कोई मोटिव वो दसदा वजह दसदा भी इस वजह तो घट होवे फिर चलो मनने च आ जाती है, लेकिन उंज ही कह रहे घट होवे फालसो। 482 482 फिर वह वही टॉपिक है regolazione velocità della velocità वो स्पीड नू एडजस्ट करना। ला वेलोसिटà dei veicoli गड्डियां दी स्पीड है deve essere regolata कहंदा इनू regolata करना एडजस्ट करना है इन मोदो इस तरीके नाल da non causare il tralcio जिहड़ी रुकावट की वजह ना बने alla circolazione चलने दे लई वेरो स्पीड ऐसी होनी चाहिए कि चलने में रुकावट ना बने। काउजारे मतलब वजह कारण और सैंपरे वेरो है फालसो कोई नहीं। इंट्राल्चो रुकावट। दूसरा
Si è tenuti, ਕਹਿੰਦਾ tenuti o probando regolare la velocità speed adjust ਕਰਨੇ ਦੇ in funzione del tipo di alimentazione del motore ਕਹਿੰਦਾ ਕਿ ਮੋਟਰ alimentazione motore ਵੇ ਇੰਜਣ ਕਿਸ ਚੀਜ਼ ਤੇ ਚੱਲਦਾ ਹੈ ਉਹ ਹਿਸਾਬ ਨਾਲ ਸਪੀਡ ਐਡਜਸਟ ਕਰਨੇ ਦੇ ਪਾਬੰਦ ਹੋ ਮਸਲਨ ਇੰਜਣ ਪੈਟਰੋਲ ਤੇ ਚੱਲਦਾ ਹੈ ਡੀਜ਼ਲ ਤੇ ਚੱਲਦਾ ਹੈ ਗੈਸ ਤੇ ਚੱਲਦਾ ਹੈ ਕਹਿੰਦਾ ਉਹ ਹਿਸਾਬ ਨਾਲ ਤੁਸੀਂ ਸਪੀਡ ਰੱਖਣੀ ਹੈ ਐਡਜਸਟ ਕਰਨੀ ਹੈ ਫਾਲਸੋ ਜੀ ਪੈਟਰੋਲ ਡੀਜ਼ਲ ਜਾਂ ਗੈਸ ਦੇ ਹਿਸਾਬ ਨਾਲ ਸਪੀਡ ਨਹੀਂ ਰੱਖੀ ਜਾਂਦੀ tenuti ਮਤਲਬ ਪਾਬੰਦ ਔਰ ਇਹ ਜਿਹੜਾ ਵੇ ਸੈਂਪਰੇ ਫਾਲਸੋ ਹੈ ਇਹ 3 ਵਾਰੀ ਯੂਜ਼ ਹੋਇਆ ਵੇਖੋ 3 ਫਾਲਸੋ ਨੇ ਇਸ ਪੇਜ ਦੇ ਤੇ ਤਿੰਨਾਂ ਵਿੱਚ tenuti ਆਇਆ ਤੇ tenuti sempre falso ਹੈ ਤੇ alimentazione del motore ਦਾ ਮਤਲਬ ਹੁੰਦਾ ਵੀ ਇੰਜਣ ਕਿਸ ਚੀਜ਼ ਨੂੰ ਖਾਂਦਾ ਹੈ ਮਤਲਬ ਕਿਸ ਚੀਜ਼ ਤੇ ਚੱਲਦਾ ਹੈ ਪੈਟਰੋਲ ਡੀਜ਼ਲ ਗੈਸ ਠੀਕ ਹੈ ਜੀ ਤੀਸਰਾ si è tenuti ਕਹਿੰਦਾ ਪਾਬੰਦ ਹੋ a regolare la velocità speed adjust ਕਰਨੇ ਦੇ in funzione della velocità dei veicoli ਉਹਨਾਂ ਗੱਡੀਆਂ ਦੀ ਸਪੀਡ ਦੇ ਹਿਸਾਬ ਨਾਲ ਕਿ ਸੇਗਵੋਨੋ ਜਿਹੜੀਆਂ ਸਾਨੂੰ ਫਾਲੋ ਕਰ ਰਹੀਆਂ ਜਿਹੜੀਆਂ ਸਾਡੇ ਪਿੱਛੇ ਨੇ ਕਹਿੰਦਾ ਉਹਨਾਂ ਦੀ ਸਪੀਡ ਦੇ ਹਿਸਾਬ ਨਾਲ ਤੁਸੀਂ ਸਪੀਡ ਨੂੰ ਐਡਜਸਟ ਕਰਨਾ ਫਾਲਤੂ ਦੀ ਪਿੱਛੇ ਵਾਲੀ ਗੱਡੀ ਦੀ ਸਪੀਡ ਦੇ ਹਿਸਾਬ ਨਾਲ ਅਸੀਂ ਆਪਣੀ ਗੱਡੀ ਦੀ ਸਪੀਡ ਨਹੀਂ ਰੱਖ ਸਕਦੇ tenuti ਫਿਰ ਆਇਆ sempre falso ਹੈ ਚੌਥਾ si è tenuti probando a regolare la velocità speed adjust ਕਰਨੇ ਦੇ in funzione del tipo ਦੀ ਕਾਂਬਿਓ ਦੀ ਵੈਲੋਚਿਟà ਕਹਿੰਦਾ ਕਾਂਬਿਓ ਦੀ ਵੈਲੋਚਿਟà ਗੇਅਰ ਕਿਸ ਕਿਸਮ ਦਾ ਤੁਹਾਡਾ ਉਸ ਹਿਸਾਬ ਨਾਲ ਸਪੀਡ ਐਡਜਸਟ ਕਰਨੇ ਦੇ ਸਪੀਡ ਰੱਖਣੇ ਦੇ ਪਾਬੰਦ ਹੋ ਤੁਸੀਂ ਫਾਲਸੋ ਜੀ ਟੀਪੋ ਹੁੰਦਾ ਕਿਸਮ ਬਈ ਕਿਸ ਕਿਸਮ ਦਾ ਦੀ ਕਾਂਬਿਓ ਦੀ ਵੈਲੋਚਿਟà ਗੇਅਰ ਨੂੰ ਆਖਦੇ ਨੇ ਮਤਲਬ ਉਹਦਾ ਕਹਿਣ ਦਾ ਲਾ ਲਓ ਕਿ ਤੁਸੀਂ ਆਟੋਮੈਟਿਕ ਗੇਅਰ ਜਾਂ ਮੈਨੂਅਲ ਗੇਅਰ ਬਈ ਉਸ ਹਿਸਾਬ ਨਾਲ ਤੁਸੀਂ ਸਪੀਡ ਰੱਖਣੀ ਹੈ ਫਾਲਸੋ ਜੀ ਗੇਅਰ ਜਿਹੜਾ ਵੀ ਉਹ ਸਪੀਡ ਇੱਕ ਹੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਕਿ ਮਤਲਬ ਵੀ ਹੁੰਦੀ ਇੱਕ ਹੈ ਠੀਕ ਹੈ ਜੀ ਚਲੋ ਜੀ ਅੱਜ ਲਈ ਕਾਫੀ ਜੀ ਇਨਸ਼ਾਅੱਲਾ ਨੈਕਸਟ ਵੀਡੀਓ ਮਿਲਦੇ ਹਾਂ